ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੁਣਾਂ ਦਾ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਕਈ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ। ਸੋ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਮਨਦੀਪ ਜੀ ਨੂੰ ਸ਼ਾਮਿਲ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ INDIA ਇੰਡੀਆ ਗੱਠਜੋੜ ਜਿਹੜਾ ਹੈਗਾ ਉਹਨਾਂ ਦੇ ਵੱਲੋਂ 19 ਜੁਲਾਈ ਨੂੰ ਬੈਠਕ ਸੱਦ ਲਈ ਗਈ ਹੈ। ਇਸ ਦੇ ਵਿੱਚ ਕੌਣ ਸ਼ਾਮਲ ਹੋਣਗੇ ਕੌਣ ਨਹੀਂ ਹੋਣਗੇ ਇਹ ਵੀ ਜ਼ਰੂਰ ਦੱਸਿਓ। ਤੇ ਇਹ ਮੌਨਸੂਨ ਸੱਤਰ ਜਿਹੜਾ ਹੋਣਾ ਹੈ ਕਿਹੋ ਜਿਹਾ ਰਹਿਣ ਵਾਲਾ ਹੈ, ਕੀ ਇਸ ਦੇ ਮੁੱਖ ਏਜੰਡੇ ਇਸ ਵਿੱਚ ਹੋਣਗੇ ਉਹ ਵੀ ਜ਼ਰੂਰ ਦੱਸੋ। ਹਾਂਜੀ, ਬਿਲਕੁਲ। ਮੌਨਸੂਨ ਸੈਸ਼ਨ ਲੋਕ ਸਭਾ ਦਾ ਅਤੇ ਰਾਜ ਸਭਾ ਦਾ ਇੰਡੀਅਨ ਪਾਰਲੀਮੈਂਟਸ ਦਾ ਸ਼ੁਰੂ ਹੋਣ ਜਾ ਰਿਹਾ ਗਾ। ਉਹ ਤੋਂ ਪਹਿਲਾਂ ਹੀ ਇੰਡੀਆ ਅਲਾਇੰਸ ਨੇ ਬੈਠਕ ਸੱਦੀ ਹੈ, ਜਿਹਦੇ 'ਚ ਜਿਹੜੇ ਅਪੋਜੀਸ਼ਨ ਦੀਆਂ ਪਾਰਟੀਆਂ ਨੇ, ਕਾਂਗਰਸ ਹੋ ਗਏ ਜਾਂ ਫਿਰ ਤਾਮਿਲਨਾਡੂ ਵਾਲੇ ਜਿਵੇਂ ਸਟਾਲਿਨ ਹੋਰੀ ਹੋ ਗਏ, MK ਸਟਾਲਿਨ ਹੋਰੀ, ਜਾਂ ਫਿਰ ਹੋਰ ਜਿਹੜੇ ਜਿਵੇਂ RJD ਜਾਂ ਫਿਰ ਅਖਿਲੇਸ਼ ਯਾਦਵ ਵਾਲੀ ਪਾਰਟੀ ਹੋ ਗਈ, ਸਮਾਜਵਾਦੀ ਪਾਰਟੀ, ਉਹ ਸਾਰੇ ਇਕੱਠੇ ਹੋਣਗੇ। ਇੰਡੀਆ ਅਲਾਇੰਸ 'ਚ ਆਮ ਆਦਮੀ ਪਾਰਟੀ ਵੀ ਸ਼ਾਮਲ ਸੀਗੀ ਤੇ ਤ੍ਰਿਣਮੂਲ ਕਾਂਗਰਸ ਵੀ। ਦੋਵੇਂ ਪਾਰਟੀਆਂ ਇਸ ਵਾਰ ਇਸ ਮੀਟਿੰਗ 'ਚ ਸ਼ਾਮਿਲ ਨਹੀਂ ਹੋ ਰਹੇ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦੂਜੀ ਵਾਰ ਹੋ ਰਿਹਾ ਜਦੋਂ ਆਪਾਂ ਕਹਿ ਲਈਏ ਕਿ ਜਿਹੜੇ ਇੰਡੀਆ ਅਲਾਇੰਸ ਦੀਆਂ ਪਾਰਟੀਆਂ ਹੈਗੀਆਂ ਉਹ ਇਕੱਠੇ ਹੋ ਕੇ ਮੀਟਿੰਗ ਕਰ ਰਹੇ ਨੇ। ਆਮ ਆਦਮੀ ਪਾਰਟੀ ਦਾ ਤਾਂ ਇਹ ਸਮਝ ਆ ਰਿਹਾ ਗਾ ਕਿ ਆਮ ਆਦਮੀ ਪਾਰਟੀ ਇੰਡੀਆ ਅਲਾਇੰਸ ਤੋਂ ਥੋੜ੍ਹਾ ਜਿਹਾ ਮੁਨਕਰ ਹੋ ਰਹੀ ਹੈ ਆਈਡੀਓਲੋਜੀ ਦੇ ਲੈਵਲ 'ਤੇ ਵੀ, ਅਤੇ ਉਹਦੀ ਮੀਟਿੰਗਾਂ 'ਚ ਵੀ ਸ਼ਾਮਲ ਨਹੀਂ ਹੋ ਰਹੀ। ਈਵਨ ਬਿਹਾਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਇੰਡੀਆ ਅਲਾਇੰਸ ਤੋਂ ਅੱਡ ਹੋ ਕੇ ਚੋਣ ਲੜਨ ਦਾ ਫੈਸਲਾ ਵੀ ਲੈ ਲਿਆ ਗਾ। ਤ੍ਰਿਣਮੂਲ ਕਾਂਗਰਸ ਦਾ ਜੀ ਹਜੇ ਸਮਝ ਨਹੀਂ ਆਇਆ ਗਾ। ਸ਼ਾਇਦ ਤ੍ਰਿਣਮੂਲ ਕਾਂਗਰਸ ਇਸ ਕਰਕੇ ਨਹੀਂ ਸ਼ਾਮਲ ਹੋ ਰਹੀ ਹੋਊਗੀ ਕਿਉਂਕਿ ਪੱਛਮ ਬੰਗਾਲ 'ਚ ਚੋਣ ਹੋਣ ਜਾ ਰਹੇ ਨੇ ਵਿਧਾਨ ਸਭਾ ਦੇ ਅਗਲੇ ਸਾਲ, ਤੇ ਉਹਦੇ 'ਚ ਇਹ ਦੱਸਿਆ ਜਾ ਰਿਹਾ ਗਾ ਕਿ ਇਹ ਕਿਹਾ ਜਾ ਰਿਹਾ ਗਾ ਕਿ ਜਿਹੜੀ ਇਹ ਪਾਰਟੀ ਹੈ ਤ੍ਰਿਣਮੂਲ ਕਾਂਗਰਸ, ਇਹ ਨਾ ਤਾਂ ਕਾਂਗਰਸ ਨਾਲ ਅਲਾਇੰਸ ਕਰਨਾ ਚਾਹੁੰਦੀ ਹੈ, ਜਿਵੇਂ 2021 ਚ ਮਮਤਾ ਬਨਰਜੀ ਉੱਥੇ ਇਕੱਲੀ ਲੜੀ ਸੀ, ਤੇ ਉਹਨੇ ਨਾ ਕਾਂਗਰਸ ਨਾਲ ਅਲਾਇੰਸ ਕੀਤਾ ਸੀ ਨਾ ਲੈਫਟ ਪਾਰਟੀਆਂ ਨਾਲ। ਤਾਂ ਸ਼ਾਇਦ ਕਿਹਾ ਜਾ ਰਿਹਾ ਗਾ ਕਿ ਇਸ ਵਾਰ ਵੀ ਮਮਤਾ ਬਨਰਜੀ ਇਕੱਲੇ ਚੋਣ ਲੜਨਾ ਚਾਹੁੰਦੀ ਹੈ, ਇਸ ਕਰਕੇ ਉਹ ਇੰਡੀਆ ਅਲਾਇੰਸ ਤੋਂ ਪੱਛਮੀ ਬੰਗਾਲ ਦੇ ਚੋਣਾਂ ਤੱਕ ਬਾਹਰ ਹੋ ਗਈ ਹੈ। ਇਹ ਦੋ ਪਾਰਟੀਆਂ ਸ਼ਾਮਲ ਨਹੀਂ ਹੋਣਗੀਆਂ ਇਹਦੇ 'ਚ। ਦੇਖੋ, ਇੱਕ ਤਾਂ ਆਪਰੇਸ਼ਨ ਸੰਧੂਰ ਤਾਜ਼ਾ ਹੋਇਆ ਹੈ, ਉਹਦੇ ਬਾਰੇ ਗੱਲ ਹੋਊਗੀ ਕਿ ਬਈ ਲੋਕ ਸਭਾ 'ਚ ਜਾਂ ਰਾਜ ਸਭਾ 'ਚ ਕਿਸ ਕਿਸਮ ਦੇ ਸਵਾਲ ਚੁੱਕਣੇ ਨੇ ਆਪਰੇਸ਼ਨ ਸੰਧੂਰ ਨੂੰ ਲੈ ਕੇ। ਦੂਜਾ ਜਿਹੜਾ ਇਹ ਬਿਹਾਰ ਦੇ ਵਿੱਚ ਰੌਲਾ ਪੈ ਰਿਹਾ ਗਾ ਵੋਟਿੰਗ ਲਿਸਟ ਵਾਲਾ, ਮਹਾਰਾਸ਼ਟਰ ਦੇ ਚੋਣਾਂ 'ਚ ਵੀ ਰੌਲਾ ਪਿਆ ਸੀਗਾ ਕਿ ਇਹ ਵੋਟਰ ਲਿਸਟਾਂ 'ਚ ਮੁਸਲਮਾਨਾਂ ਦੀਆਂ ਵੋਟਾਂ ਕੱਟ ਰਹੇ ਨੇ। ਉਹਨੂੰ ਲੈ ਕੇ ਮੈਨੂੰ ਲੱਗਦਾ ਵਾ ਕਿ ਰੌਲਾ ਪਾਉਣਗੇ, ਤੇ ਇੱਕ ਦੋ ਹੋਰ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਹੀ ਗੱਲਬਾਤ ਕਰਨ ਵਾਸਤੇ ਇਹ ਮੀਟਿੰਗ ਸੱਦੀ ਗਈ ਹੈ। ਬਾਕੀ ਦੇਖਦੇ ਹਾਂ 21 ਜੁਲਾਈ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਊਗਾ ਉਹਦੇ 'ਚ ਕਿਸ ਕਿਸਮ ਦੇ ਮੁੱਦੇ ਚੁੱਕੇ ਜਾਣਗੇ। ਦੱਸਿਆ ਜਾ ਰਿਹਾ ਗਾ ਕਿ ਇਹ ਵੀ ਸ਼ਾਇਦ ਮੁੱਦਾ ਹੋ ਸਕਦਾ ਜੰਮੂ ਕਸ਼ਮੀਰ ਵਾਸਤੇ ਸਟੇਟਹੁੱਡ ਮੰਗਣਾ, ਲੱਦਾਖ ਵਾਸਤੇ ਸਟੇਟਹੁੱਡ ਮੰਗਣਾ। ਸ਼ਾਇਦ ਜਿਹੜਾ ਟਰਾਈ ਲੈਂਗੁਏਜ ਫਾਰਮੂਲਾ ਹੈ ਉਹਦੀ ਖਿਲਾਫਤ ਵੀ ਹੋਊਗੀ, ਕਿਉਂਕਿ MK ਸਟਾਲਿਨ ਹੋ ਰਹੀ ਉਸ ਹਿਸਾਬ ਨਾਲ ਵੱਡੇ ਧਿਰ ਦੇ ਤੌਰ 'ਤੇ ਇੰਡੀਆ ਬਲੋਕ 'ਚ ਹੈਗੇ ਆ, ਯਾਨੀ ਕਿ ਤਾਮਿਲ, ਮਰਾਠੀ, ਇਹ ਜਿਹੜੇ ਇਸ ਆਪਾਂ ਕਹਿ ਲਈਏ ਕਿ ਗੈਰ ਹਿੰਦੀ ਭਾਸ਼ੀ ਸੂਬੇ ਦੇ ਜਿਹੜੇ ਸਾਂਸਦ ਨੇ, MPs ਨੇ, ਉਹ ਟਰਾਈ ਲੈਂਗੁਏਜ ਫਾਰਮੂਲਾ 'ਤੇ ਵੀ ਮੈਨੂੰ ਲੱਗਦਾ ਗਾ ਕਿ ਮੁੱਦਿਆਂ ਨੂੰ ਚੱਕਣਗੇ। ਜੀ, ਜੇਕਰ ਅਗਲੀ ਖਬਰ ਦਾ ਆਪਾਂ ਰੁਖ ਕਰੀਏ ਤਾਂ ਅਹਿਮਦਾਬਾਦ ਪਲੇਨ ਕ੍ਰੈਸ਼ ਮਾਮਲੇ ਦੇ ਵਿੱਚ ਹੁਣ ਵਾਲ ਸਟਰੀਟ ਜਰਨਲ ਜਿਹੜਾ ਦਾਅਵਾ ਕਰ ਰਿਹਾ ਹੈ ਉਸ ਨੂੰ ਕਿਵੇਂ ਲਿਆ ਜਾਵੇ। ਕਹਿੰਦੇ ਨੇ ਕਿ ਕੈਪਟਨ ਨੇ ਹੀ ਫਿਊਲ ਸਪਲਾਈ ਬੰਦ ਕੀਤੀ ਸੀ। ਇਹ ਖਾਸ ਨੈਰੇਟਿਵ ਘੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬੋਇੰਗ ਕੰਪਨੀ ਨੂੰ ਬਚਾਉਣ ਦੀ ਕੋਸ਼ਿਸ਼ ਹੈ, ਜਾਂ ਫਿਰ ਇਸ ਦੇ ਪਿੱਛੇ ਕੀ ਸਮਝਿਆ ਜਾਵੇਗਾ। ਬਿਲਕੁਲ। ਬੇਸਿਕਲੀ 12 ਜੂਨ ਨੂੰ ਇੱਕ ਰਿਪੋਰਟ ਜਿਹੜਾ ਕ੍ਰੈਸ਼ ਹੋਇਆ ਸੀ ਉਹਨੂੰ ਲੈ ਕੇ ਵਾਲ ਸਟਰੀਟ ਜਰਨਲ, ਜਿਹੜਾ ਕਿ ਅਮਰੀਕੀ ਅਖਬਾਰ ਹੈ, ਉਹਦੇ 'ਚ ਇੱਕ ਰਿਪੋਰਟ ਪ੍ਰਕਾਸ਼ਿਤ ਹੁੰਦੀ ਹੈ ਜਿਹਦੇ 'ਚ ਕਿਹਾ ਗਿਆ ਸੀਗਾ ਕਿ ਜਿਹੜਾ ਐਰੋਪਲੇਨ ਹੈ ਉਹਦੇ ਜਿਹੜੇ ਕੈਪਟਨ ਸੀ ਸੁਮਿਤ ਸੱਭਰਵਾਲ, ਉਹਨਾਂ ਨੇ ਇੰਜਨਾਂ ਦੇ ਫਿਊਲ ਦੀ ਸਪਲਾਈ ਰੋਕੀ ਸੀਗੀ। ਜਿਹੜਾ ਵਾਲ ਸਟਰੀਟ ਜਰਨਲ ਹੈ ਇਹਨੇ ਜਿਹੜਾ ਖੁਲਾਸਾ ਕੀਤਾ, ਉਹਨਾਂ ਨੇ ਕਿਹਾ ਕਿ ਅਸੀਂ ਕਾਕਪਿਟ ਦੀ ਰਿਕਾਰਡਿੰਗ ਦੇ ਹਵਾਲੇ ਤੋਂ ਇਹ ਗੱਲ ਕਹਿ ਰਹੇ ਹਾਂ। ਤੇ ਦੱਸਿਆ ਜਾ ਰਿਹਾ ਗਾ ਕਿ ਜਿਹੜਾ ਇਹ ਕੈਪਟਨ ਸੁਮਿਤ ਸੱਭਰਵਾਲ ਹੈਗੇ ਆ, ਉਹਨਾਂ ਨੂੰ ਤਕਰੀਬਨ 15,638 ਘੰਟੇ ਦਾ, ਅਤੇ ਜਿਹੜੇ ਉਹਨਾਂ ਦੇ ਕੋ ਪਾਇਲਟ ਸੀ ਉਹਨਾਂ ਨੂੰ 3500 ਘੰਟੇ ਦਾ ਆਪਾਂ ਕਹਿ ਲਈਏ ਕਿ ਅਨੁਭਵ ਸੀਗਾ, ਐਕਸਪੀਰੀਅੰਸ ਸੀਗਾ ਫਲਾਈਟਸ ਦਾ।
ਤੇ ਇਹਦੇ ਤੇ ਜਿਹੜੀ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਹੈ AAIB, ਉਹਨੇ ਕਿਹਾ ਹੈਗਾ ਕਿ ਅਸੀਂ ਤਾਂ ਹਜੇ ਇੰਟਰਿਮ ਰਿਪੋਰਟ ਤੱਕ ਨਹੀਂ ਬਣਾਈ ਹੈ। ਫਿਰ ਇਹ ਦਾਅਵੇ ਕਿੱਥੋਂ ਕੀਤੇ ਜਾ ਰਹੇ ਨੇ, ਜਦਕਿ ਜਿਹੜੀ ਰਿਕਾਰਡਿੰਗਾਂ ਹੈਗੀਆਂ ਕੋਕਪਿਟ ਵਾਲੀਆਂ ਉਹਦੇ ਬਾਰੇ ਉਹ ਵੀ ਬਾਹਰ ਨਹੀਂ ਆਈਆਂ ਹਨ। ਤੇ ਇਹਨੂੰ ਲੈ ਕੇ ਕਿਹਾ ਜਾ ਰਿਹਾ ਹੈਗਾ ਕਿ ਹਜੇ ਇਸ ਕਿਸਮ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜਿਹੜੀ ਅਮਰੀਕਾ ਦਾ ਮੀਡੀਆ ਹੈ ਉਹਦੇ 'ਚ ਉਹ ਖਾਸ ਕਰ ਇਹ ਵੀ ਆਰੋਪ ਲੱਗ ਰਹੇ ਨੇ ਕਿ ਸ਼ਾਇਦ ਬੋਇੰਗ ਕੰਪਨੀ ਇਹ ਨੈਰੇਟਿਵ ਬਣਾ ਰਹੀ ਹੈ ਤਾਂ ਕਿ ਜਿਹੜਾ ਸਾਰਾ ਆਪਾਂ ਕਹਿ ਲਈਏ ਕਿ ਦਾਮੋਦਰ ਹੈ ਉਹ ਪਾਇਲਟਸ ਤੇ ਸਿੱਟ ਦਿੱਤਾ ਜਾਵੇ। ਦੇਖੋ, ਜੀ ਬ੍ਰਿਟੇਨ ਦੀ ਜਿਹੜੀ ਰਿਪੋਰਟ ਆਈ ਨੇ, ਬ੍ਰਿਟੇਨ ਦੀ ਜਿਹੜੀ ਰਿਪੋਰਟ ਸੀ, ਬ੍ਰਿਟੇਨ ਦੀ ਇੱਕ ਜਾਂਚ ਏਜੰਸੀ ਨੇ ਤਕਰੀਬਨ 4 ਹਫ਼ਤੇ ਪਹਿਲਾਂ, ਜਦੋਂ ਇਹ 12 ਜੂਨ ਨੂੰ ਇਹ ਹਾਦਸਾ ਹੁੰਦਾ ਹੈ, ਉਸ ਤੋਂ 4 ਹਫ਼ਤੇ ਪਹਿਲਾਂ ਯਾਨੀ ਕਿ ਮਹੀਨੇ ਕੁ ਪਹਿਲਾਂ ਇਹ ਗੱਲ ਕਹੀ ਸੀ ਕਿ ਬੋਇੰਗ ਕੰਪਨੀ ਨੂੰ ਆਪਣੇ ਜਿਹੜੇ ਡ੍ਰੀਮ ਲਾਈਨਰ ਜਿਹੜੀ ਸੀਰੀਜ਼ ਹੈ ਉਹਦੇ ਫਿਊਲਸ ਵਿੱਚ ਚੇਂਜ ਕਰਨੇ ਚਾਹੀਦੇ ਉਹਨਾਂ 'ਚ ਦਿੱਕਤ ਹੈਗੀ ਆ। ਤਾਂ ਜੀ ਇੱਕ ਹਿਸਾਬ ਨਾਲ ਬੋਇੰਗ ਤੇ ਗੱਲ ਪੈ ਗਈ ਸੀਗੀ ਕਿ ਬੋਇੰਗ ਨੂੰ ਪਹਿਲਾਂ ਵੀ ਕਿਹਾ ਗਿਆ ਸੀਗਾ ਫਿਊਲ ਸਵਿਚ ਬਾਰੇ। ਤੇ ਮੈਨੂੰ ਜੀ ਲੱਗਦਾ ਹੈਗਾ ਕਿ ਉਸੇ ਦੇ ਕਵਰ ਅਪ 'ਚ WSJ ਵਾਲ ਸਟਰੀਟ ਜਰਨਲ 'ਚ ਇਹ ਰਿਪੋਰਟ ਛਪਾਈ ਗਈ ਹੈ। ਬੋਇੰਗ ਕੰਪਨੀ ਸ਼ਾਇਦ ਇੰਟਰਨੈਸ਼ਨਲੀ ਹੁਣ ਖਾਸਾ ਪੈਸਾ ਲਾ ਰਹੀ ਹੈ ਤਾਂ ਕਿ ਉਹਨਾਂ ਦੇ ਹੱਕ 'ਚ ਨੈਰੇਟਿਵ ਬਣਾਇਆ ਜਾ ਸਕੇ। ਜੀ। ਸੋ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਬਿਹਾਰ ਦੇ ਵਿੱਚ ਇਲੈਕਸ਼ਨ ਦਾ ਬਿਗਲ ਜਿਸ ਤਰੀਕੇ ਨਾਲ ਵੱਜਿਆ ਹੋਇਆ, ਉਸ ਤੋਂ ਬਾਅਦ ਸੀਐਮ ਨਿਤਿਸ਼ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 125 ਯੂਨਿਟ ਬਿਜਲੀ ਫ੍ਰੀ ਮਿਲੇਗੀ ਬਿਹਾਰ ਵਾਸੀਆਂ ਨੂੰ। ਹਾਂਜੀ, ਬਿਹਾਰ ਦੇ ਵਿੱਚ ਅੱਜ ਇਹ ਅਨਾਊਂਸ ਕੀਤਾ ਗਿਆ ਹੈਗਾ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਕਿ ਬਿਹਾਰ ਵਾਸੀਆਂ ਨੂੰ 125 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਊਗੀ। ਉਹਨਾਂ ਨੇ ਟਵਿੱਟਰ ਤੇ ਵੀ ਇਸ ਦਾ ਐਲਾਨ ਕੀਤਾ ਹੈਗਾ ਤੇ 1 ਅਗਸਤ ਤੋਂ ਇਹ ਜਿਹੜਾ ਆਪਾਂ ਕਹਿ ਲਈਏ ਕਿ ਫਰਮਾਨ ਹੈ ਜਾਂ ਆਪਾਂ ਕਹਿ ਲਈਏ ਕਿ ਫੈਸਲਾ ਇਹ ਲਾਗੂ ਹੋਊਗਾ। ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਸੂਬੇ ਦੇ 1 ਕਰੋੜ 67 ਲੱਖ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੂਗਾ, ਇਹਦਾ ਫਾਇਦਾ ਹੋਊਗਾ। ਤੇ ਅਗਲੇ 3 ਸਾਲ ਵਾਸਤੇ ਇਹ ਮਤਲਬ ਸਾਰੇ ਜਿਹੜੇ ਆਪਾਂ ਕਹਿ ਲਈਏ ਕਿ ਉਪਭੋਗਤਾ ਹੈਗੇ ਆ, ਜਿਹੜੇ ਵੀ ਪਰਿਵਾਰ ਬਿਜਲੀ ਵਰਤਣਗੇ ਫ੍ਰੀ, ਉਹਨਾਂ ਨੂੰ ਇਸ ਦਾ ਕਿਤੇ ਨਾ ਕਿਤੇ ਸਾਰਵਜਨਿਕ ਤੌਰ ਤੇ ਲਾਭ ਦਿੱਤਾ ਜਾਊਗਾ ਤੇ ਘਰ ਦੇ ਬਾਹਰ ਸ਼ਾਇਦ ਮੀਟਰ ਲੱਗਣਗੇ। ਇਹ ਵੀ ਇੱਕ ਗੱਲ ਹੈ ਇਹਦੇ 'ਚ। ਤੇ ਸੌਰ ਊਰਜਾ ਬਾਰੇ ਵੀ ਗੱਲ ਕਹੀ ਗਈ ਹੈ ਕਿ 10,000 ਮੈਗਾਵਾਟ ਤੱਕ ਜਿਹੜੀ ਸੋਲਰ ਊਰਜਾ ਹੈ, ਸੋਲਰ ਐਨਰਜੀ ਹੈ, ਉਹ ਵੀ ਉਪਲਬਧ ਕਰਵਾਈ ਜਾਵੇਗੀ। ਇਹ ਹੈਗਾ ਜੀ। ਤੇ ਹੁਣ ਚੁਣਾਵੀ ਸਾਲ ਹੈ, ਚੁਣਾਵੀ ਸਾਲ 'ਚ ਨਿਤੀਸ਼ ਕੁਮਾਰ ਨੇ ਪਹਿਲਾਂ ਵੀ ਵੱਡੇ ਫੈਸਲੇ ਲਏ ਨੇ। ਹੁਣ ਵੀ ਉਹ ਕਹਿ ਰਹੇ ਨੇ ਕਿ ਅਸੀਂ ਅਗਲੇ 5 ਸਾਲ 'ਚ 1 ਕਰੋੜ ਨੌਕਰੀ ਦੇਵਾਂਗੇ, 8,000 ਤੋਂ ਵੱਧ ਪੰਚਾਇਤਾਂ ਨੂੰ ਮੈਰਿਜ ਹਾਲ ਬਣਾ ਕੇ ਦੇਵਾਂਗੇ ਤੇ ਸਰਕਾਰੀ ਨੌਕਰੀਆਂ 'ਚ ਡੋਮਿਸਾਈਲ ਪਾਲਿਸੀ ਲਾਗੂ ਕਰਾਂਗੇ। ਸੂਬੇ ਦੀ 35% ਔਰਤਾਂ ਨੂੰ ਅਸੀਂ ਰਿਜ਼ਰਵੇਸ਼ਨ ਦੇਵਾਂਗੇ। ਤੇ ਹੋਰ ਵੀ ਇਸ ਕਿਸਮ ਦੀਆਂ ਚੀਜ਼ਾਂ ਲਗਾਤਾਰ ਉਹ ਦੀਦੀ ਦੀ ਰਸੋਈ ਨਾਂ ਤੇ ਵੀ ਇੱਕ ਗੱਲ ਆਈ ਸੀ, ਨਹੀਂ ਬਸ ਖਰੀਦਣ ਤੇ 20 ਲੱਖ ਰੁਪਏ ਦੇਵੇਗੀ ਸਰਕਾਰ। ਇਹ ਚੀਜ਼ਾਂ ਲਗਾਤਾਰ ਬਿਹਾਰ ਵੱਲੋਂ ਬਿਹਾਰ ਸਰਕਾਰ ਕਰ ਰਹੀ ਹੈ। 2-3 ਮਹੀਨਿਆਂ ਬਾਅਦ ਉੱਥੇ ਚੋਣ ਹੋਣ ਜਾ ਰਿਹਾ ਹੈਗਾ। ਮੈਨੂੰ ਲੱਗਦਾ ਹੈਗਾ ਕਿ ਜਿਵੇਂ ਪੰਜਾਬ 'ਚ, ਹਰਿਆਣੇ 'ਚ ਬਹੁਤ ਸਾਰੀਆਂ ਥਾਵਾਂ ਤੇ ਫ੍ਰੀ ਬਿਜਲੀ ਦੇ ਐਕਸਪੈਰੀਮੈਂਟ ਹੋਏ ਨੇ, ਦਿੱਲੀ 'ਚ ਵੀ ਹੋਇਆ ਸੀ, ਉਸੇ ਨੂੰ ਸ਼ਾਇਦ ਇਹਨਾਂ ਨੇ ਐਕਸਟੈਂਡ ਕੀਤਾ ਹੈਗਾ। ਤੇ ਪਿਛਲੀ ਵਾਰ ਜਿਹੜਾ 2019 ਦਾ ਆਪਾਂ ਕਹਿ ਲਈਏ ਕਿ ਚੋਣ ਸੀਗਾ ਬਿਹਾਰ ਦਾ, ਉਹਦੇ 'ਚ ਬਹੁਤ ਘੱਟ ਵੋਟਾਂ ਨਾਲ ਇੰਡੀਆ ਅਲਾਇੰਸ ਹਾਰਿਆ ਸੀਗਾ। ਤੇ ਇਸ ਵਾਰ ਇਹਨਾਂ ਨੂੰ ਇਹ ਵੀ ਡਰ ਹੈਗਾ ਕਿ ਸ਼ਾਇਦ ਅਸੀਂ ਜਿੰਨਾ ਮੁਫਤ ਮਾਫ ਦੇਣਾ ਹੈ ਉਹ ਦੇ ਦਈਏ, ਨਾ ਤਾਂ ਕਦੇ ਕੋਈ ਗੜਬੜ ਨਾ ਹੋ ਜਾਵੇ। ਇਸੇ ਕਰਕੇ ਵੋਟਰ ਲਿਸਟਾਂ 'ਚ ਵੀ ਨਾ ਕੱਟੇ ਜਾ ਰਹੇ ਆ। ਜੀ। ਸੋ ਇਸ ਤੋਂ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਰੋਬਰਟ ਬਾਡਰਾ ਜਿਹੜਾ ਹੈ ਉਸ ਦੀ ਗੁਰੂਗ੍ਰਾਮ ਲੈਂਡ ਡੀਲ ਵਾਲੇ ਮਾਮਲੇ ਦੇ ਵਿੱਚ ਚਾਰਜ ਸ਼ੀਟ ਦਾਇਰ ਕਰ ਦਿੱਤੀ ਗਈ ਹੈ। ਬਿਲਕੁਲ, ਉਹਦੇ 'ਚ ਚਾਰਜ ਸ਼ੀਟ ਦਾਇਰ ਕਰ ਦਿੱਤੀ ਗਈ ਹੈਗੀ ਆ। ਜਿਹੜੇ ਰੋਬਰਟ ਵਾਡਰਾ ਹੈ ਉਹ ਬੇਸਿਕਲੀ ਪ੍ਰਿਅੰਕਾ ਗਾਂਧੀ ਦਾ ਹਸਬੈਂਡ ਹੈ, ਉਹਨਾਂ ਦਾ ਪਤੀ ਹੈ ਤੇ ਬਿਜ਼ਨਸਮੈਨ ਹੈਗਾ। ਉਹਨੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਬਹੁਤ ਸਾਰੇ ਫਾਇਦੇ ਲਏ ਸੀ। ਖਾਸ ਕਰ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਭੁਪਿੰਦਰ ਹੁੱਡਾ, ਉਹਨਾਂ ਨੇ ਉਹਨਾਂ ਨੂੰ ਜਮਾਈ ਵਾਂਗ ਹੀ ਟਰੀਟ ਕੀਤਾ ਸੀਗਾ। ਤੇ ਉਹਦੇ 'ਚ 2008 ਦਾ ਮਾਮਲਾ ਸਾਰਿਆਂ ਨੂੰ ਪਤਾ ਹੈ ਕਿ 7 ਕਰੋੜ ਰੁਪਏ ਦੀ 2 ਏਕੜ ਜ਼ਮੀਨ ਖਰੀਦੀ ਸੀ, ਔਰ 2.5 ਏਕੜ ਜ਼ਮੀਨ ਖਰੀਦੀ ਸੀ ਉਹਨਾਂ ਨੇ ਸਿਕੋਪੁਰ 'ਚ, ਤੇ ਉਹ ਅੱਗੇ 58 ਕਰੋੜ ਦੀ DLF ਨੂੰ ਵੇਚ ਦਿੱਤੀ ਸੀਗੀ। ਯਾਨੀ ਕਿ ਤੁਸੀਂ ਆਪ ਹਿਸਾਬ ਲਾਓ ਕਿ ਮਤਲਬ ਉਹਨਾਂ ਨੇ 51 ਕਰੋੜ ਰੁਪਏ 3-4 ਦਿਨਾਂ ਅੰਦਰ ਹੀ ਬਣਾ ਲਏ ਸੀ, ਕਿਉਂਕਿ CLU ਹੁੰਦਾ ਲੈਂਡ ਯੂਜ਼, ਉਹ ਚੇਂਜ ਕਰਾ ਲਿਆ ਸੀ ਉਹਨਾਂ ਨੇ।
ਤੇ ਸਰਕਾਰ ਨੇ ਕਰ ਦਿੱਤਾ ਸੀ ਬੜੇ ਆਰਾਮ ਨਾਲ, ਤੇ ਉਹਦੇ ਤੇ ਖਾਸਾ ਵਿਵਾਦ ਵੀ ਹੋਇਆ ਸੀ ਡੀਐਲਐਫ ਨੂੰ 58 ਕਰੋੜ ਦੀ ਵੇਚਣ ਤੇ। ਉਸ ਟਾਈਮ ਤੇ ਜਿਹੜੇ ਆਈਏਐਸ ਅਧਿਕਾਰੀ ਸੀ ਅਸ਼ੋਕ ਖੇਮਕਾ, ਉਹਨਾਂ ਨੇ ਮਿਊਟੇਸ਼ਨ ਵੀ ਰੱਦ ਕਰ ਦਿੱਤਾ ਸੀਗਾ, ਪਰ ਫਿਰ ਵੀ ਉਹ ਡੀਲ ਸਿਰੇ ਚੜੀ। ਇਸ ਨੂੰ ਲੈ ਕੇ ਭੁਪਿੰਦਰ ਹੁੱਡਾ ਤੇ ਵੀ ਆਰੋਪ ਲੱਗੇ, ਤੇ ਮਤਲਬ ਮੈਨੂੰ ਲੱਗਦਾ ਗਾ ਕਿ ਹਜੇ ਤੱਕ ਸ਼ਾਇਦ ਬੀਜੇਪੀ ਨੇ ਉਹਨਾਂ ਨੂੰ ਹਜੇ ਤੱਕ ਇਸ ਕਰਕੇ ਬਚਾ ਰੱਖਿਆ ਗਾ ਕਿਉਂਕਿ ਰੋਬਰਟ ਵਾਡਰਾ ਬੜੇ ਉਲਟੇ ਸਿੱਧੇ ਬਿਆਨ ਦਿੰਦਾ ਰਹਿੰਦਾ ਹੈ, ਤੇ ਉਹਦਾ ਜੀ ਨੁਕਸਾਨ ਗਾਂਧੀ ਪਰਿਵਾਰ ਨੂੰ ਹੁੰਦਾ ਰਹਿੰਦਾ ਹੈ। ਸ਼ਾਇਦ ਉਹਨਾਂ ਨੇ ਬੀਜੇਪੀ ਨੂੰ ਲੱਗ ਰਿਹਾ ਸੀਗਾ ਕਿ ਇਹ ਬਾਹਰ ਰਹਿ ਕੇ ਵੱਧ ਨੁਕਸਾਨ ਕਰ ਸਕਦਾ ਹੈ ਗਾਂਧੀ ਪਰਿਵਾਰ ਦਾ, ਅੰਦਰ ਜਾ ਕੇ ਕਰੇ ਨਾ ਕਰੇ। ਮੈਨੂੰ ਲੱਗਦਾ ਗਾ ਕਿ ਇਹਨੂੰ ਸਜ਼ਾ ਤਾਂ ਮਿਲਣੀ ਚਾਹੀਦੀ, ਕਿਉਂਕਿ ਇੱਕ ਸਾਫ਼ ਹੀ ਦਿਖ ਰਿਹਾ ਹੈ ਕਿਵੇਂ 3-4 ਦਿਨਾਂ ਅੰਦਰ ਹੀ 51 ਕਰੋੜ ਰੁਪਏ ਬਣਾ ਲਏ ਸੀ। ਪਾਵਰ ਦਾ ਮਿਸਯੂਜ਼ ਵੀ ਦਿਖ ਰਿਹਾ ਗਾ, ਕਿਸਾਨਾਂ ਨਾਲ ਧੋਖਾਧੜੀ ਵੀ ਤੁਸੀਂ ਮੰਨ ਕੇ ਚੱਲੋ ਜੇ, ਤੇ ਇਹ ਸਾਰੀਆਂ ਚੀਜ਼ਾਂ ਨੇ। ਤੇ ਜੇ ਇਹਨੂੰ ਰੋਬਰਟ ਵਾਡਰੇ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਤਾਂ ਗਾਂਧੀ ਪਰਿਵਾਰ ਦਾ ਵੱਧ ਫਾਇਦਾ ਹੋਊਗਾ, ਬੀਜੇਪੀ ਦਾ ਨੁਕਸਾਨ ਹੋਊਗਾ। ਮੈਨੂੰ ਤਾਂ ਇਹ ਲੱਗਦਾ ਗਾ ਗਾਂਧੀ ਪਰਿਵਾਰ ਵੀ ਸੁੱਖ ਦਾ ਸਾਹ ਲਊਗਾ ਕਿ ਸਾਡੇ ਗਲੋਂ ਇੱਕ ਆਪਾਂ ਕਹਿ ਲਈਏ ਕਿ ਮੂਰਖ ਵਿਅਕਤੀ ਦਾ ਸਾਥ ਛੁੱਟਿਆ, ਤੇ ਇਹ ਹਰ 10-15 ਦਿਨਾਂ ਬਾਅਦ ਇੱਕ ਘਟੀਆ ਫਰਜ਼ੀ ਬਿਆਨ ਤਾਂ ਦੇ ਹੀ ਦਿੰਦਾ ਹੈ ਜਿਹੜਾ ਬੀਜੇਪੀ ਨੂੰ ਫਾਇਦਾ ਕਰਦਾ ਹੋਵੇ। ਸਜ਼ਾ ਤਾਂ ਦੇਖੋ ਇਹਨੂੰ ਹੋਊਗੀ, ਮੈਨੂੰ ਲੱਗਦਾ। ਜੀ ਸੋ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਉਧਰ ਕਹਿੰਦੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਹੋਰ ਘੁਟਾਲਾ ਸਾਹਮਣੇ ਆਇਆ ਹੈ। ਇਹ ਆਮ ਆਦਮੀ ਪਾਰਟੀ ਦੇ ਉੱਪਰ ਭਾਜਪਾ ਦੇ ਵੱਲੋਂ ਦੋਸ਼ ਲਾਏ ਜਾ ਰਹੇ ਨੇ। ਭਾਜਪਾ ਵਾਲੇ ਕਹਿੰਦੇ ਵੀ ਪ੍ਰਤਿਭਾ ਵਿਕਾਸ ਯੋਜਨਾ 'ਚ 145 ਕਰੋੜ ਰੁਪਏ ਦਾ ਸਕੈਮ ਹੈ। ਹਾਂਜੀ, ਦਿੱਲੀ ਦੇ ਵਿੱਚ ਭਾਜਪਾ ਸਰਕਾਰ ਨੇ ਆਮ ਆਦਮੀ ਪਾਰਟੀ ਤੇ ਕੋਵਿਡ ਜਿਹੜਾ ਪੀਰੀਅਡ ਸੀ ਉਦੋਂ ਇੱਕ ਘੁਟਾਲਾ ਹੋਣ ਦੇ ਆਰੋਪ ਲਾਏ ਹਨ, ਤੇ ਉਹਦੇ 'ਚ ਕਿਹਾ ਗਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਤੋਂ ਜਿਹੜੀ ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ ਚਲਾਈ ਜਾ ਰਹੀ ਸੀ, ਉਹਦੇ 'ਚ 145 ਕਰੋੜ ਰੁਪਏ ਦਾ ਘੁਟਾਲਾ ਆਮ ਆਦਮੀ ਪਾਰਟੀ ਨੇ ਕੀਤਾ ਹੈ। ਜਿਹੜੀ ਮੁੱਖ ਮੰਤਰੀ ਨੇ ਰੇਖਾ ਗੁਪਤਾ ਦਿੱਲੀ 'ਚ ਬੀਜੇਪੀ ਦੀ, ਉਹਨਾਂ ਨੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਐਲਜੀ ਨੇ, ਯਾਨੀ ਕਿ ਉਪ ਰਾਜਪਾਲ ਵੀਕੇ ਸਕਸੇਨਾ, ਉਹਨਾਂ ਨੂੰ ਐਂਟੀ ਕਰਪਸ਼ਨ ਬ੍ਰਾਂਚ ਦੀ ਸਿਫਾਰਿਸ਼ ਕੀਤੀ, ਆਦੇਸ਼ ਦਿੱਤੇ ਹੈਗੇ ਆ, ਤੇ ਉਹਦੀ ਜਾਣਕਾਰੀ ਉਹਨਾਂ ਨੇ ਐਕਸ ਤੇ ਵੀ ਦਿੱਤੀ ਹੈ, ਟਵਿੱਟਰ ਤੇ ਯਾਨੀ। ਤੇ ਇਸ ਬਜਟ ਯੋਜਨਾ ਦਾ ਬਜਟ ਸਿਰਫ 15 ਕਰੋੜ ਸੀਗਾ, ਪਰ ਆਮ ਆਦਮੀ ਪਾਰਟੀ ਸਰਕਾਰ ਨੇ 145 ਕਰੋੜ ਤੋਂ ਵੱਧ ਦੇ ਫਰਜ਼ੀ ਬਿੱਲਾਂ ਵਾਲੀ ਫਾਈਲ ਤੇ ਸਾਈਨ ਕੀਤੇ ਸੀਗੇ, ਤੇ ਉਹਨਾਂ ਨੂੰ ਅੱਗੇ ਵਧਾ ਦਿੱਤਾ ਸੀਗਾ। ਯਾਨੀ ਕਿ ਦਲਿਤਾਂ ਦੇ ਨਾਂ ਤੇ ਉਹਨਾਂ ਨੇ ਦਲਿਤਾਂ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤੀ ਹੈ। ਇਹ ਅੱਜ ਰੇਖਾ ਗੁਪਤਾ ਨੇ ਕਿਤੇ ਨਾ ਕਿਤੇ ਦਾਅਵੇ ਕੀਤੇ ਹੈਗੇ ਆ ਆਪਣੀ ਟਵਿੱਟਰ ਪੋਸਟ ਤੇ। ਤੇ ਜਿਹੜੇ ਦਿੱਲੀ ਦੇ ਸਿੱਖਿਆ ਮੰਤਰੀ ਨੇ ਬੀਜੇਪੀ ਆਗੂ ਆਸ਼ੀਸ਼ ਸੂਦ, ਉਹ ਵੀ ਲਗਾਤਾਰ ਆਰੋਪ ਲਾਉਂਦੇ ਰਹੇ ਹੈ ਕਿ ਸ਼ਰਾਬ ਘੁਟਾਲੇ ਤੋਂ ਇਲਾਵੇ ਵੀ ਬਹੁਤ ਸਾਰੇ ਇਦਾਂ ਦੀਆਂ ਚੀਜ਼ਾਂ ਨੇ ਜਿਹਦੇ 'ਚ ਆਮ ਆਦਮੀ ਪਾਰਟੀ ਵਾਲਿਆਂ ਨੇ ਪੈਸੇ ਖਾਏ ਨੇ। ਤੇ ਹੁਣ ਲੱਗ ਰਿਹਾ ਹੈਗਾ ਕਿ ਪਹਿਲਾਂ 100 ਕਰੋੜ ਰੁਪਏ ਸ਼ਰਾਬ ਘੁਟਾਲੇ ਵਾਲੇ ਆਰੋਪ ਲੱਗੇ ਸੀਗੇ, ਤੇ ਹੁਣ 145 ਕਰੋੜ ਵਾਲਾ ਇਹ ਨਵਾਂ ਸਿਆਪਾ ਆਮ ਆਦਮੀ ਪਾਰਟੀ ਦੇ ਗਲ ਪੈ ਗਿਆ ਹੈਗਾ। ਜਿਹੜੀ ਪਾਰਟੀ ਕਰਪਸ਼ਨ ਦੇ ਖਿਲਾਫ ਜਿਹੜਾ ਅੰਦੋਲਨ ਚੱਲਿਆ ਸੀ, ਇੰਡੀਆ ਅਗੇਂਸਟ ਕਰਪਸ਼ਨ ਤੋਂ ਨਿਕਲੀ ਹੋਈ ਪਾਰਟੀ ਅੱਜ ਖੁਦ ਕਰਪਸ਼ਨ ਦੇ ਆਰੋਪਾਂ ਤੇ ਘਿਰਦੀ ਨਜ਼ਰ ਆ ਰਹੀ ਹੈ। ਜੀ ਸੋ ਜੇਕਰ ਅਗਲੀ ਖਬਰ ਦਾ ਰੁਖ ਕਰੀਏ ਤਾਂ ਹਰਿਆਣਾ ਦੇ ਵਿੱਚ ਕਹਿੰਦੇ 12 ਘੰਟਿਆਂ ਦੇ ਅੰਦਰ ਹੀ ਦੂਸਰੀ ਵਾਰ ਭੂਚਾਲ ਆਇਆ। ਹਾਂਜੀ, 12 ਘੰਟਿਆਂ ਅੰਦਰ ਦੂਜੀ ਵਾਰ, ਤੇ ਆਪਾਂ ਕਹਿ ਲਈਏ ਕਿ ਪਿਛਲੇ 20 ਦਿਨਾਂ ਅੰਦਰ 5ਵੀਂ ਵਾਰ ਭੂਚਾਲ ਆਇਆਗਾ, ਤੇ 12 ਜ਼ਿਲ੍ਹੇ ਸੰਵੇਦਨਸ਼ੀਲ ਦੱਸੇ ਜਾ ਰਹੇ ਨੇ। ਜਿਹੜਾ ਝੱਜਰ ਹੈ ਉਹ ਇਹਦਾ ਕੇਂਦਰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਵਾਰ ਜਿਹੜੀ ਇਹਦਾ ਸਕੇਲ ਸੀਗਾ ਉਹ ਘੱਟ ਸੀਗਾ, 2.5 ਰਿਐਕਟਰ ਸਕੇਲ ਤੇ ਦੱਸਿਆ ਜਾ ਰਿਹਾ ਹੈਗਾ। ਤੇ ਇਸ ਤੋਂ ਪਹਿਲੇ ਮਤਲਬ 5 ਵਾਰ ਭੂਚਾਲ ਆ ਚੁੱਕਿਆ ਗਾ। ਉਹਦੇ 'ਚ ਵੀ ਜਿਹੜੀ ਰਿਐਕਟਰ ਸਕੇਲ ਦੀ ਤੀਬਰਤਾ ਸੀਗੀ ਉਹ 3.6 ਸੀ, ਪਹਿਲਾਂ ਇੱਕ ਵਾਰ 4.7 ਵੀ ਰਹੀ ਹੈ। ਯਾਨੀ ਕਿ ਬਹੁਤ ਫ੍ਰੀਕੁਐਂਟਲੀ ਇਹ ਹੁਣ ਇਸ ਇਲਾਕੇ 'ਚ ਭੂਚਾਲ ਆ ਰਿਹਾ ਹੈਗਾ, ਤੇ ਇਹਨੂੰ ਸੈਂਸਿਟਿਵ ਜ਼ੋਨ 'ਚ ਪਾ ਦਿੱਤਾ ਗਿਆ ਹੈਗਾ। ਇਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਰਿਵਰਸ ਫਾਲਟ ਅਤੇ ਨੋਰਮਲ ਫਾਲਟ ਅਤੇ ਸਟ੍ਰਾਈਕ ਸਲਿਪ ਫਾਲਟ, ਇਹ ਤਿੰਨ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਕਰਕੇ ਭੂਚਾਲ ਆਉਂਦਾ ਹੈਗਾ। ਤੇ ਇਹਦੇ 'ਚ ਮਤਲਬ ਜਿਹੜੇ ਵਿਗਿਆਨੀ ਨੇ, ਉਹ ਜਿਹੜਾ ਆਪਾਂ ਕਹਿ ਲਈਏ ਕਿ ਭੂਚਾਲ ਵਿਗਿਆਨ ਕੇਂਦਰ ਹੈ, ਉਹ ਵੀ ਲਗਾਤਾਰ ਕਹਿ ਰਿਹਾ ਹੈਗਾ ਕਿ ਉੱਤਰਾਖੰਡ ਤੋਂ ਦੇਹਰਾਦੂਨ ਤੋਂ ਲੈ ਕੇ ਹਰਿਆਣੇ ਤੱਕ, ਮਹਿੰਦਰਗੜ੍ਹ ਤੱਕ
ਇੱਕ ਫਾਲਟ ਲਾਈਨ ਹੈਗੀ ਆ ਜਿਹਦੇ 'ਚ ਪਲੇਟ ਮੂਵਮੈਂਟ ਹੋ ਰਹੀ ਹੈ ਤੇ ਉਹਨਾਂ ਦੇ ਆਪਸ 'ਚ ਟਕਰਾਉਣ ਕਰਕੇ ਹੀ ਇਹ ਕੰਪਨ ਪੈਦਾ ਹੋ ਰਹੀ ਹੈ। ਇਸੇ ਕਰਕੇ ਇੱਥੇ ਭੂਕੰਪ ਦੇ ਝਟਕੇ ਮਹਿਸੂਸ ਹੋ ਰਹੇ ਹਨ। ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਲੋਕ ਡਰੇ ਹੋਏ ਨੇ। ਦਿੱਲੀ 'ਚ ਤਾਂ ਕੁਛ ਦਿਨ ਪਹਿਲਾਂ ਆਪਾਂ ਨੂੰ ਪਤਾ ਸੀ ਉੱਥੇ ਨੁਕਸਾਨ ਵੀ ਹੋ ਗਿਆ ਸੀ। ਬਿਲਡਿੰਗ ਡਿੱਗ ਗਈ ਸੀ। ਉਹਦੇ 'ਚ 9 ਜਾਣਿਆਂ ਦੀ ਡੈਥ ਹੋ ਗਈ ਸੀ। ਇੱਕ ਪਰਿਵਾਰ ਦੀ ਪੂਰੇ ਦੀ ਮੌਤ ਹੋ ਗਈ ਸੀਗੀ। ਤੇ ਜੀ ਹੁਣ ਵੀ ਲਗਾਤਾਰ ਖਤਰੇ ਤਾਂ ਬਣੇ ਹੋਏ ਕਿਉਂਕਿ ਇਹ ਜਿਹੜਾ ਇਲਾਕਾ ਗਾ ਜੱਜਰ ਬਹਾਦਰਗੜ੍ਹ ਸੋਨੀਪਤ NCR ਦਾ ਇਲਾਕਾ ਗਾ ਤੇ ਇੱਥੇ ਖਾਸੀ ਕਮਿਊਨਿਟੀ ਮਤਲਬ ਜਨਸੰਖਿਆ ਬਹੁਤ ਜ਼ਿਆਦਾ ਹੈ। ਇੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਤੇ ਮਾਈਗ੍ਰੈਂਟ ਲੇਬਰਸ ਤਾਂ ਬਹੁਤ ਛੋਟੇ ਛੋਟੇ ਘਰਾਂ 'ਚ ਇੱਥੇ ਰਹਿੰਦੇ ਨੇ। ਜੀ ਸੋ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਬਿਹਾਰ ਦੇ ਇੱਕ ADG ਜੋ ਕਹਿ ਰਹੇ ਨੇ ਬੜਾ ਹੈਰਾਨੀਜਨਕ ਹੈ ਤੇ ਬੜਾ ਬੇਤੁਕਾ ਵੀ ਲੱਗਦਾ ਹੈ। ਉਹ ਕਹਿੰਦੇ ਵੀ ਅਪ੍ਰੈਲ ਜੂਨ ਦੇ ਵਿੱਚ ਤਾਂ ਹੱਤਿਆਵਾਂ ਕਤਲ ਹੁੰਦੇ ਹੀ ਰਹਿੰਦੇ ਨੇ। ਕਹਿੰਦੇ ਕਿਸਾਨਾਂ ਦੇ ਕੋਲ ਇਸ ਸਮੇਂ ਕੰਮ ਨਹੀਂ ਹੁੰਦਾ, ਇਸ ਲਈ ਜ਼ਿਆਦਾ ਕ੍ਰਾਈਮ ਹੁੰਦਾ ਹੈ। ਇਹ ਕੀ ਗੱਲਬਾਤ ਬਣੀ ਜੀ? ਇਹ ਕੋਈ ਹੈ ਇਹਦਾ ਮੋਰਲ ਗਰਾਊਂਡ ਜਾਂ ਫਿਰ ਕਹਿਣ ਵਾਲੇ ਦੀ ਕੋਈ ਐਜੂਕੇਸ਼ਨ ਦੀ ਸੈਂਸ ਕੀ ਹੈ ਸਾਰੀ ਗੱਲਬਾਤ? ਦੇਖੋ ਪਹਿਲੀ ਗੱਲ ਤਾਂ ਇਹ ਜਿਹੜਾ ਬਿਆਨ ਹੈ ਇਹ ਬਹੁਤ ਮੰਦਭਾਗਾ ਹੈਗਾ। ਇਹ ਜਮਾ ਮੂਰਖ ਆਪਾਂ ਕਹਿ ਲਈਏ ਕਿ ਪੁਲਿਸ ਅਧਿਕਾਰੀ ਹੈ। ਠੀਕ ਹੈ। ਇਹ ਵੀ ਆਪਾਂ ਲਗਾਤਾਰ ਦੇਖਦੇ ਹਾਂ ਕਿ ਜਦੋਂ ਅਫਸਰ ਬਣ ਜਾਂਦੇ ਨੇ ਉਹਨਾਂ ਦਾ ਜਨਤਾ ਤੋਂ ਜਮਾ ਹੀ ਕਨੈਕਸ਼ਨ ਟੁੱਟ ਜਾਂਦਾ ਹੈਗਾ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਥੱਲੇ ਕੀ ਹੋ ਰਿਹਾ ਹੈਗਾ। ਬਿਹਾਰ ਜੀ ਦੇ ਵਿੱਚ ਇੱਕ ਹਸਪਤਾਲ 'ਚ ਬੇਸਿਕਲੀ ਕੁਛ ਗੁੰਡਿਆਂ ਨੇ ਵੜ ਕੇ ਅੰਦਰ ਇੱਕ ਮਰੀਜ਼ ਨੂੰ ਮਾਰ ਦਿੱਤਾ ਸੀ। ਗੋਲੀਆਂ ਮਾਰੀਆਂ ਸੀ। ਉਸ ਤੋਂ ਬਾਅਦ ਹੀ ਬਹੁਤ ਉੱਥੇ ਵੀ ਲਾਅ ਐਂਡ ਆਰਡਰ ਦਾ ਇਸ਼ੂ ਬਣਿਆ ਹੋਇਆ ਹੈਗਾ। ਕਈ ਵਪਾਰੀਆਂ ਦੀ ਵੀ ਉੱਥੇ ਮੌਤਾਂ ਹੋ ਚੁੱਕੀਆਂ ਨੇ ਤੇ ਲਗਾਤਾਰ ਵੱਧ ਰਹੇ ਕ੍ਰਾਈਮ ਨੂੰ ਲੈ ਕੇ ਹੀ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ, ਜਿਹੜਾ ADG ਹੈੱਡਕੁਆਟਰ ਸੀਗੇ ਕੁੰਦਨ ਕ੍ਰਿਸ਼ਨ, ਉਹਨਾਂ ਨੇ ਇਹ ਗੱਲ ਕਹਿਤੀ ਕਿ ਅਪ੍ਰੈਲ ਤੋਂ ਲੈ ਕੇ ਜੂਨ ਤੱਕ, ਅਪ੍ਰੈਲ ਮਈ ਜੂਨ 'ਚ ਇਹਨਾਂ 3 ਮਹੀਨਿਆਂ 'ਚ ਤਾਂ ਦੇਖੋ ਕ੍ਰਾਈਮ ਹੁੰਦੇ ਹੀ ਨੇ ਕਿਉਂਕਿ ਇਸ ਟਾਈਮ ਜਿਹੜੇ ਕਿਸਾਨ ਹੁੰਦੇ ਆ ਉਹ ਫ੍ਰੀ ਹੁੰਦੇ ਆ, ਉਹਨਾਂ ਕੋਲ ਕੰਮ ਨਹੀਂ ਹੁੰਦਾ ਤੇ ਉਹ ਕ੍ਰਾਈਮ ਕਰਦੇ ਨੇ। ਯਾਨੀ ਕਿ ਮੈਨੂੰ ਤਾਂ ਇਹ ਲੱਗਦਾ ਗਾ ਕਿ ਇਸ ਟਾਈਮ ਤਾਂ ਸਟੂਡੈਂਟ ਵੀ ਫ੍ਰੀ ਹੁੰਦੇ ਆ ਕਿਉਂਕਿ ਜੂਨ ਮਹੀਨੇ 'ਚ ਸਟੂਡੈਂਟਾਂ ਦੀ ਵੀ ਛੁੱਟੀਆਂ ਹੁੰਦੀਆਂ ਨੇ, ਗਰਮੀਆਂ ਦੀਆਂ ਛੁੱਟੀਆਂ। ਕੀ ਉਹ ਵੀ ਕ੍ਰਾਈਮ ਕਰਦੇ ਨੇ? ਮੈਂ ਤਾਂ ਜੀ ਹੋਰ ਇੱਦਾਂ ਦੇ ਪ੍ਰੋਫੈਸ਼ਨ ਗਿਣਾ ਦਿੰਦਾ ਜਿਨ੍ਹਾਂ ਦੀ ਛੁੱਟੀਆਂ ਹੁੰਦੀਆਂ ਨੇ। ਵਕੀਲ ਵੀ ਛੁੱਟੀ ਤੇ ਹੁੰਦੇ ਆ ਕਿਉਂਕਿ ਜਿਹੜੇ ਕੋਰਟਸ ਹੁੰਦੇ ਆ, ਜਿਹੜੀ ਅਦਾਲਤਾਂ ਹੁੰਦੀਆਂ ਉਹ 1 ਜੂਨ ਤੋਂ ਬੰਦ ਹੋ ਜਾਂਦੀਆਂ ਨੇ ਤੇ ਉਹ 30 ਜੂਨ ਤੱਕ ਬੰਦ ਰਹਿੰਦੀਆਂ ਨੇ, 1 ਮਹੀਨਾ। ਕੀ ਵਕੀਲ ਵੀ ਫਿਰ ਕ੍ਰਾਈਮ ਕਰਦੇ ਨੇ? ਹੂੰ ਜਿਹੜੇ ਮਤਲਬ ਜਿਹਦੀ ਵੀ ਛੁੱਟੀ ਹੋਊਗੀ ਕਿ ਉਹ ਕ੍ਰਾਈਮ ਕਰਦੇ ਨੇ, ਫਿਰ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਜਦ ਜੀ ਜੀ ਕਿ ਇਹਦੇ ਉਲਟ ਹੈ। ਉਸ ਮੂਰਖ ਆਦਮੀ ਨੂੰ ਇਹ ਹੀ ਨਹੀਂ ਪਤਾ ਕਿ ਸਭ ਤੋਂ ਵੱਧ ਕਿਸਾਨਾਂ ਨੂੰ ਕੰਮ ਜੀ ਅਪ੍ਰੈਲ 'ਚ, ਮਈ 'ਚ ਅਤੇ ਜੂਨ 'ਚ ਹੁੰਦਾ ਗਾ। ਜੂਨ 'ਚ ਉਹਨਾਂ ਨੂੰ ਝੋਨਾ ਲਾਉਣਾ ਹੁੰਦਾ ਹੈ। ਅਪ੍ਰੈਲ 'ਚ ਉਹਨਾਂ ਨੇ ਕਣਕ ਕੱਟਣੀ ਹੁੰਦੀ ਹੈ। ਅਪ੍ਰੈਲ ਦੇ ਫਸਟ ਵੀਕ 'ਚ ਉਹ ਕਣਕ ਕੱਟਦੇ ਨੇ, ਬਾਅਦ 'ਚ ਉਹਨੂੰ ਮੰਡੀ ਲੈ ਕੇ ਜਾਂਦੇ ਨੇ, ਉਹਨੂੰ ਵੇਚਦੇ ਨੇ। ਠੀਕ ਹੈ। ਮਈ 'ਚ ਉਹ ਆਪਣੇ ਖੇਤ ਨੂੰ ਤਿਆਰ ਕਰਦੇ ਨੇ। ਜੂਨ ਦੇ ਫਸਟ ਵੀਕ ਤੋਂ ਉਹ ਜੀਰੀ ਲਾਣੀ ਸ਼ੁਰੂ ਕਰ ਦਿੰਦੇ ਨੇ, ਝੋਨਾ ਲਾਉਣਾ ਜੀ ਸ਼ੁਰੂ ਕਰ ਦਿੰਦੇ ਨੇ। ਇਸ ਮੁਲਕ ਨੂੰ ਇਹ ਨਹੀਂ ਪਤਾ। ਬਹੁਤ ਸਾਰੇ ਜੀ ਕਿਸਾਨ ਇੱਦਾਂ ਦੇ ਵੀ ਹੈਗੇ ਜਿਹੜੇ 3 ਫਸਲਾਂ ਲੈਂਦੇ ਨੇ। ਉਹ ਕੋਈ ਮੱਕੇ ਦੀ ਕਟਾਈ ਕਰ ਰਿਹਾ ਹੁੰਦਾ ਹੈ, ਕੋਈ ਆਲੂ ਦਾ ਕੁਛ ਚੱਲ ਰਿਹਾ ਹੁੰਦਾ ਹੈ, ਕੋਈ ਜਵਾਰ ਲਾ ਰਿਹਾ ਹੁੰਦਾ, ਕੋਈ ਬਾਜਰਾ ਲਾ ਰਿਹਾ ਹੁੰਦਾ ਹੈ, ਕੋਈ ਕੁਛ ਕਰ ਰਿਹਾ ਹੁੰਦਾ ਗਾ। ਕੋਈ ਬਾੜੀ ਜਿਵੇਂ ਤਰਬੂਜ ਦੀ ਖੇਤੀ ਕਰਦਾ, ਕੋਈ ਖਰਬੂਜੇ ਦੀ ਖੇਤੀ ਕਰਦਾ ਹੈਗਾ, ਕੱਕੜੀਆਂ ਦੀ ਖੇਤੀ ਹੁੰਦੀ ਹੈ ਇਸ ਟਾਈਮ। ਇਸ ਜੀ ਮਤਲਬ ਖਰੀਫ ਦੀ ਫਸਲ ਦੀ ਤਾਂ ਖੇਤੀ ਦੇ ਮਹੀਨੇ ਹੀ ਆਪਾਂ ਨੂੰ ਪਤਾ ਹੈ ਕਿ ਮਈ ਅਤੇ ਜੂਨ ਹੈਗੇ ਆ ਤੇ ਅਪ੍ਰੈਲ ਮਹੀਨਾ ਜਿਹੜੀ ਰਬੀ ਦੀ ਫਸਲ ਹੈ ਉਹਨੂੰ ਕੱਟਣ ਦਾ ਮਹੀਨਾ ਹੈ। ਜੀ ਜੀ ਇਸ ਮੂਰਖ ਨੂੰ ਮਤਲਬ ਠੀਕ ਹੈ ਕਿਸਾਨਾਂ ਨੂੰ ਇਹ ਬਦਨਾਮ ਕਰੀ ਜਾਵੇ, ਕਿਸਾਨਾਂ ਨੂੰ ਕ੍ਰਿਮੀਨਲ ਘਟਨਾਵਾਂ ਦਾ ਉਹ ਦੱਸੀ ਜਾਵੇ, ਜਦ ਕਿ ਆਪਾਂ ਨੂੰ ਪਤਾ ਹੈ ਕਿ ਇਹਦੇ 'ਚ ਜਿਹੜੇ ਜ਼ਿਆਦਾਤਰ ਜਿਹੜੇ ਕ੍ਰਾਈਮ ਹੋ ਰਹੇ ਨੇ ਉਹਦੇ 'ਚ ਉਹਨਾਂ 'ਚ ਕਿੰਨੇ ਜ਼ਿਆਦਾ ਵੱਧ ਨੌਜਵਾਨ ਇਨਵੋਲਵ ਹੁੰਦੇ ਹੈਗੇ ਆ। ਉਹ ਸਾਰੇ ਬੇਰੁਜ਼ਗਾਰ ਹੁੰਦੇ ਨੇ ਤੇ ਉਹ ਜ਼ਿਆਦਾਤਰ ਦਾ ਕੋਈ ਇੱਦਾਂ ਦਾ ਰਿਕਾਰਡ ਵੀ ਨਹੀਂ ਹੁੰਦਾ। ਸਿਰਫ ਪੁਲਿਸ ਨੇ ਤੰਗ ਕੀਤਾ ਹੁੰਦਾ ਉਹਨਾਂ ਨੂੰ ਤੇ ਪੁਲਿਸ ਦੀ ਜਾਤ ਖੁੱਲਣ ਤੋਂ ਬਾਅਦ ਪਤਾ ਹੀ ਹੈ ਬੰਦਿਆਂ ਨੂੰ ਕ੍ਰਾਈਮ ਉਹ ਕਰਦੇ ਹੀ ਨੇ। ਤੇ ਬਿਹਾਰ ਪੁਲਿਸ ਖਾਸੀ ਬਦਨਾਮ ਵੀ ਰਹੀ ਹੈ। ਕਿਸ ਵਾਸਤੇ ਬਦਨਾਮ ਰਹੀ? ਇੱਕ ਤਾਂ ਉਹਨਾਂ ਦਾ ਕੋਈ ਡਿਜੀਟਲਾਈਜੇਸ਼ਨ ਵਗੈਰਾ ਵੀ ਨਹੀਂ ਹੋਇਆ। ਸਭ ਤੋਂ ਘੱਟ ਕੰਪਿਊਟਰ ਬਿਹਾਰ ਪੁਲਿਸ ਕੋਲ ਹੈਗੇ ਆ। ਜੀ ਆਬਾਦੀ ਨੂੰ ਲੈ ਕੇ ਵੀ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਥੋੜੀ ਹੈਗੀ ਆ ਤੇ ਜੀ ਉਹਨਾਂ ਦੇ ਜਿਹੜੀ ਰਿਸਪੌਂਸ ਹੈਗਾ ਲੋਕਾਂ ਦੇ ਕ੍ਰਾਈਮਸ ਤੇ ਉਹ ਵੀ ਆਪਾਂ ਨੂੰ ਪਤਾ ਕਿ ਮੁਲਕ 'ਚ 18 ਇੱਕ SPIR ਆਈ ਸੀ, ਸਟੇਟ ਆਫ ਪੁਲਿਸਿੰਗ ਰਿਪੋਰਟ ਇਨ ਇੰਡੀਆ। ਉਹਦੇ 'ਚ ਇਹ ਦੱਸਿਆ ਗਿਆ ਸੀਗਾ ਕਿ ਬਿਹਾਰ 18 ਸੂਬਿਆਂ ਦਾ ਉਹਨਾਂ ਨੇ ਸਰਵੇ ਕੀਤਾ ਸੀ ਤੇ 16ਵੇਂ ਨੰਬਰ ਤੇ ਸੀਗਾ ਬਿਹਾਰ। ਉੱਥੇ ਕਿੰਨਾ ਘੱਟ ਰਿਸਪੌਂਸ ਮਿਲਦਾ ਹੈਗਾ। ਤੇ ਇਹ ਜਿਹੜੇ ਅਫਸਰ ਹੁੰਦੇ ਨੇ IPS ਵਗੈਰਾ, IAS ਵਗੈਰਾ, ਇਹਨਾਂ ਦੇ ਲੋਕਾਂ ਨਾਲ ਸੰਪਰਕ ਤਾਂ ਟੁੱਟ ਹੀ ਜਾਂਦਾ ਹੈ। ਕੋਈ ਵੀ ਥਿਊਰੀ ਘੜ ਕੇ ਆਪਣੇ ਆਪ ਨੂੰ ਬਚਾਉਣ ਵਾਸਤੇ ਅੱਗੇ ਭੇਜ ਦਿੰਦੇ ਨੇ ਤੇ ਜੀ ਬਸ ਉਹੀ ਹੈ।
ਪਤਾ ਕੁਛ ਹੈ ਨਹੀਂ, ਬਸ ਮੀਡੀਆ ਸਾਹਮਣੇ ਜਵਾਬ ਦੇਣੇ ਨੇ, ਮੀਡੀਆ ਜਿਹੜੇ ਸਵਾਲ ਚੁੱਕਦੀ ਹੈਗੀ ਆ। ਜੀ। ਸੋ ਇਸ ਤੋਂ ਅੱਗੇ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਗੋਲਡਨ ਟੈਂਪਲ ਦਰਬਾਰ ਸਾਹਿਬ ਨੂੰ ਜਿਹੜਾ ਉਡਾਉਣ ਦੀਆਂ ਧਮਕੀਆਂ ਲਗਾਤਾਰ ਆ ਰਹੀਆਂ ਨੇ, ਉਸ ਦੀ ਇੱਕ ਨਵੀਂ ਈਮੇਲ ਸਾਹਮਣੇ ਆਈ ਹੈ, ਪਰ ਉਸ ਦਾ ਸਬਜੈਕਟ ਸਭ ਨੂੰ ਹੈਰਾਨ ਕਰਨ ਵਾਲਾ ਹੈ। ਪਾਇਓ ਚਾਨਣਾ। ਬਿਲਕੁਲ, ਸਬਜੈਕਟ ਵੀ ਹੈਰਾਨ ਕਰਨ ਵਾਲਾ ਹੈ ਤੇ ਜਿਹੜੀ ਧਮਕੀਆਂ ਲਗਾਤਾਰ ਮਿਲ ਰਹੀਆਂ ਨੇ ਉਹ ਵੀ ਹੈਰਾਨ ਕਰਨ ਵਾਲੀਆਂ ਨੇ। ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਲਗਾਤਾਰ 3 ਵਾਰ ਜਿਹੜੇ ਇਸ ਕਿਸਮ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀਗੀਆਂ, ਤੇ ਹੁਣ ਜਿਹੜੀ ਚਿੱਠੀ ਸਾਹਮਣੇ ਆਈ ਉਹਦੇ 'ਚ ਉਸ 'ਚ ਖਾਲਿਸਤਾਨੀ ਅਤੇ ਉਦੈਨਿਧੀ ਦਾ ਨਾਂ ਲਿਖਿਆ ਹੋਇਆ ਹੈਗਾ, ਜੀ ਗੱਠਜੋੜ ਦਾ ਨਾਂ ਲਿਖਿਆ ਹੋਇਆ ਹੈਗਾ, ਤੇ ਉਹਦੇ 'ਚ ਉਸ ਚੀਜ਼ ਨੂੰ ਵੱਧ ਪੁਸ਼ ਕੀਤਾ, ਦੱਸਿਆ ਜਾ ਰਿਹਾ ਹੈਗਾ ਕਿ ਅਸੀਂ ਪਾਈਪਾਂ ਰਾਹੀਂ RDX ਭਰ ਕੇ ਦਰਬਾਰ ਸਾਹਿਬ ਨੂੰ ਉਡਾ ਦਿਆਂਗੇ। ਇਹ ਗੱਲ ਉਸ ਚਿੱਠੀ 'ਚ ਨਿਕਲ ਕੇ ਆ ਰਹੀ ਹੈ। ਹਾਲਾਂਕਿ SGPC ਨੇ ਜਿਹੜੀ ਜਾਂਚ ਏਜੰਸੀਆਂ ਸੀਗੀਆਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਹਨ। ਈਵਨ ਜਿਹੜੇ ਅੰਮ੍ਰਿਤਸਰ ਤੋਂ ਸਾਂਸਦ ਨੇ ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਲੈਟਰ ਲਿਖ ਦਿੱਤਾ ਹੈ, ਅਮਿਤ ਸ਼ਾਹ ਹੋਰਾਂ ਨੂੰ ਲੈਟਰ ਲਿਖ ਕੇ ਭੇਜ ਦਿੱਤਾ ਹੈ। ਹੁਣ ਇਹਦੇ 'ਚ ਦੇਖੋ, ਇਹ ਜਿਹੜੀ ਇਸ ਕਿਸਮ ਦੀਆਂ ਜਿਹੜੀਆਂ ਈਮੇਲਸ ਹੈਗੀਆਂ ਉਹ 15 ਜੁਲਾਈ ਨੂੰ ਵੀ ਆਈਆਂ ਸੀ, 16 ਜੁਲਾਈ ਨੂੰ ਵੀ ਆਈਆਂ, ਕੱਲ ਵੀ ਆਪਾਂ ਗੱਲ ਕੀਤੀ ਸੀ। ਤੇ ਇਹਦੇ 'ਚ ਜਿਹੜੀ ਈਮੇਲ 'ਚ ਪਿਨਾਰਾਈ ਵਿਜੈਨ ਦੇ ਨਾਂ ਤੋਂ ਭੇਜੀ ਹੋਈ ਸੀ। ਪਿਨਾਰਾਈ ਵਿਜੈਨ ਹੈਗਾ ਕੇਰਲਾ ਦਾ ਮੁੱਖ ਮੰਤਰੀ, ਲੈਫਟ ਦੀ ਪਾਰਟੀ ਤੋਂ, ਠੀਕ ਹੈ। ਤੇ ਜੀ ਅੱਜ ਉਦੈਨਿਧੀ ਖਾਲਿਸਤਾਨੀ ਗੱਠਜੋੜ ਕਹਿ ਰਹੇ ਨੇ। ਉਦੈਨਿਧੀ ਤਾਮਿਲਨਾਡੂ ਦੇ ਜਿਹੜੇ ਮੁੱਖ ਮੰਤਰੀ ਨੇ MK ਸਟਾਲਿਨ, ਉਹਨਾਂ ਦਾ ਬੇਟਾ ਹੈਗਾ, ਠੀਕ ਹੈ। ਜੀ ਤੇ ਆਪਾਂ ਨੂੰ ਪਤਾ ਹੈ, ਤੇ ਖਾਲਿਸਤਾਨੀ ਯਾਨੀ ਕਿ ਪੰਜਾਬੀ, ਇਹ ਤਿੰਨੋਂ ਜੀ ਸੂਬੇ ਨੋਨ ਹਿੰਦੀ ਸਪੀਕਿੰਗ ਸਟੇਟ ਹੈਗੇ ਆ, ਤੇ ਤਿੰਨੇ ਸੂਬੇ, ਪੰਜਾਬ ਹੋਵੇ, ਤਾਮਿਲਨਾਡੂ ਹੋਵੇ, ਕੇਰਲਾ ਹੋਵੇ, ਤਿੰਨਾਂ ਨੇ NTRSS ਪੂਰੀ ਚਾਕ ਚੌਬੰਦੀ ਕਰ ਰੱਖੀ ਹੈ। RSS ਨੂੰ ਇਹ ਵੜਨ ਨਹੀਂ ਦੇ ਰਹੇ। ਜੀ ਤਾਂ ਇਹ ਸ਼ੱਕ ਪੈਦਾ ਕਰਦਾ ਗਾ ਮੇਰੇ ਹਿਸਾਬ ਨਾਲ, ਜਦੋਂ ਇਸ ਈਮੇਲਸ ਦੀ ਤਬਦੀਸ਼ ਹੋਊਗੀ, ਚੰਗੇ ਤਰੀਕੇ ਨਾਲ ਜੇ ਇਨਵੈਸਟੀਗੇਸ਼ਨ ਹੋਊਗੀ, ਇਹਦੇ ਪਿੱਛੇ ਹਿੰਦੂਤਵਾ ਗਰੁੱਪਾਂ ਦੇ ਬੰਦੇ ਨਿਕਲ ਕੇ ਆਣਗੇ। ਜੀ ਹੁਣ ਤੁਸੀਂ ਈਮੇਲ ਦਾ ਤੁਸੀਂ ਹੈਡਿੰਗ ਦੇਖੋ, ਜੀ ਖਾਲਿਸਤਾਨੀ ਉਦੈਨਿਧੀ ਗੱਠਜੋੜ। ਉਦੈਨਿਧੀ ਜੀ ਇਸ ਕਰਕੇ ਚਰਚਾ 'ਚ ਆਇਆ ਸੀਗਾ, MK ਸਟਾਲਿਨ ਦਾ ਮੁੰਡਾ, ਉਹਨੇ ਬੇਸਿਕਲੀ ਜਦੋਂ ਤਾਮਿਲ ਲੈਂਗੁਏਜ ਵਾਲਾ ਇਸ਼ੂ ਚੱਲ ਰਿਹਾ ਸੀਗਾ, ਉਦੋਂ RSS ਨੂੰ ਚੰਗੀਆਂ, ਆਪਾਂ ਕਹਿ ਲਈਏ ਕਿ ਖਰੀ ਖੋਟੀ ਸੁਣਾਈਆਂ ਸੀ। ਤੇ ਜੀ ਪੇਰੀਆਰ ਦੀ ਜਿਹੜੀ ਲਾਈਨ ਹੈ ਐਂਟੀ ਬ੍ਰਾਹਮਣਵਾਦ, ਉਹ ਵੀ ਉਹਨੇ ਟੋ ਕੀਤੀ ਸੀਗੀ। ਜੀ ਜੀ ਇਸ ਕਰਕੇ ਮਤਲਬ ਸਾਰੀ RSS ਉਦੈਨਿਧੀ ਤੋਂ ਖਾਰ ਖਾਂਦੀ ਹੈਗੀ ਆ। ਜਿਹੜੀ ਜੀ RSS ਉਹ ਖਾਲਿਸਤਾਨੀਆਂ ਤੋਂ ਵੀ ਖਾਰ ਖਾਂਦੀ ਹੈ, ਕਿਉਂਕਿ ਖਾਲਿਸਤਾਨੀ ਵੀ ਜੋ ਗੱਲ ਬੋਲਦੇ ਨੇ ਉਹ ਉਹਨਾਂ ਨੂੰ ਸੂਟ ਨਹੀਂ ਕਰਦੀ। ਜੀ ਤੇ ਇੱਥੋਂ ਪਤਾ ਲੱਗਦਾ ਗਾ ਕਿ ਇਹ ਈਮੇਲਸ ਕਿਹੜੀ ਮਾਨਸਿਕਤਾ ਤੋਂ ਭੇਜੀਆਂ ਜਾ ਰਹੀਆਂ ਨੇ, ਤੇ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਈਮੇਲਸ ਭੇਜੀਆਂ ਜਾ ਰਹੀਆਂ ਨੇ। ਤੇ ਤੁਸੀਂ ਆਪ ਹਿਸਾਬ ਲਾਓ, ਕੋਈ ਖਾਲਿਸਤਾਨੀ ਹੋਊਗਾ, ਮੰਨ ਲਓ, ਮੈਂ ਤਾਂ ਇਹ ਮੰਨ ਕੇ ਚੱਲ ਰਿਹਾ ਕਿ ਕੋਈ ਖਾਲਿਸਤਾਨੀ ਹੋਊਗਾ, ਉਹ ਦਰਬਾਰ ਸਾਹਿਬ ਨੂੰ ਅਟੈਕ ਕਰਨ ਦੀ ਥੋੜੀ ਨਾ ਭੇਜੂਗਾ ਕਿ ਅਸੀਂ ਬੰਬ ਤੋੜਾ। ਉਹ ਤਾਂ ਕਹੂਗਾ ਕਿ ਅਸੀਂ ਤਾਂ, ਜੇ ਸੱਚਿਓ ਕੋਈ ਖਾਲਿਸਤਾਨੀ ਹੈ ਤਾਂ ਉਹ ਤਾਂ ਕੁਝ ਹੋਰ ਚੀਜ਼ ਨੂੰ ਟਾਰਗੇਟ ਤੇ ਲਊਗਾ। ਉਹ ਤਾਂ ਮਤਲਬ ਸ਼ਾਇਦ ਜਿਹੜੇ ਆਪਾਂ ਕਹਿ ਲਈਏ ਕਿ BJP ਦੇ ਹੈਡਕੁਆਟਰਸ ਨੂੰ ਕਹੂਗਾ ਕਿ ਅਸੀਂ BJP ਦੇ ਆਫਿਸ ਦਫ਼ਤਰਾਂ ਨੂੰ ਉਡਾ ਦਿਆਂਗੇ, ਜੀ ਮੁਲਕ ਥੋੜੀ ਨਾ ਉਹ। ਤਾਂ ਇਹ ਤੁਸੀਂ ਆਪ ਹਿਸਾਬ ਲਗਾਓ ਕਿ ਕਿੱਥੋਂ ਆ ਰਹੀਆਂ ਨੇ ਇਹ ਧਮਕੀਆਂ। ਇਹ ਖਾਸਾ ਪ੍ਰੋਬਲਮੈਟਿਕ ਹੈ। ਜੀ ਜੀ ਸੋ ਇਸ ਤੋਂ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ SGPC ਨਵੰਬਰ ਦੇ ਵਿੱਚ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਲਿਜਾਏਗੀ ਜੀ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਖਾਸ ਪ੍ਰੋਗਰਾਮ ਦੇ ਸਮਾਗਮ ਦੇ ਉੱਤੇ। ਬਿਲਕੁਲ, ਪਹਿਲਾਂ ਜਿਵੇਂ ਜਦੋਂ ਇੰਡੀਆ ਪਾਕਿਸਤਾਨ ਦਾ ਜਿਹੜਾ ਜੰਗ ਵਰਗਾ ਮਾਹੌਲ ਸੀ, ਉਦੋਂ ਨਾ ਕਰਤੀ ਸੀ SGPC ਨੇ। ਉਦੋਂ ਕਿਹਾ ਸੀਗਾ ਕਿ ਅਸੀਂ ਇਸ ਵਾਰ ਜਿਹੜੇ ਇਹ ਟ੍ਰਿਪ ਹੈਗਾ ਇਹ ਲੈ ਕੇ ਨਹੀਂ ਜਾਵਾਂਗੇ, ਇਹ ਜਿਹੜੀ ਯਾਤਰਾ ਹੈ ਇਹ ਨਹੀਂ ਲੈ ਕੇ ਜਾਵਾਂਗੇ, ਡੈਲੀਗੇਸ਼ਨ ਬੇਸਿਕਲੀ। ਹੁਣ ਕਿਹਾ ਜਾ ਰਿਹਾ ਹੈਗਾ ਕਿ ਉਹ ਜਾਣਗੇ, ਗੁਰੂ ਨਾਨਕ ਜੀ ਦੇ ਪ੍ਰਕਾਸ਼ੋਤਸਵ ਤੇ ਜਿਹੜਾ ਕਾਰਿਆਕਰਮ ਉੱਥੇ ਹੋਊਗਾ ਉਹਦੇ ਵਾਸਤੇ ਜਾਣਗੇ, ਤੇ 4 ਅਗਸਤ ਤੱਕ ਪਾਸਪੋਰਟ ਜਮ੍ਹਾਂ ਕਰਾਉਣ ਵਾਸਤੇ ਕਿਹਾ ਗਿਆ ਹੈਗਾ। ਤੇ ਇਹਦੇ 'ਚ ਮਤਲਬ ਆਪਾਂ ਨੂੰ ਪਤਾ, ਆਪਾਂ ਨੂੰ ਯਾਦ ਵੀ ਹੋਊਗਾ ਕਿ ਜੂਨ ਮਹੀਨੇ 'ਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਜਿਹੜਾ ਜੱਥਾ ਜਾਂਦਾ ਹੁੰਦਾ ਸੀ, ਉਹ ਵੀ ਜੀ ਨਹੀਂ ਭੇਜਿਆ ਗਿਆ ਸੀਗਾ। ਉਹ ਕਿਉਂਕਿ ਜੰਗ ਵਰਗਾ ਮਾਹੌਲ ਸੀ ਮਈ 'ਚ, ਤੇ ਜੂਨ 'ਚ ਕਿਵੇਂ ਭੇਜ ਸਕਦੇ ਸੀਗੇ। SGPC ਨੇ ਸ਼ਾਇਦ ਠੀਕ ਹੀ ਕਦਮ ਲਿਆ ਸੀ ਉਦੋਂ, ਕਿਉਂਕਿ ਇਹ ਜਿਹੜੇ ਬਾਕੀ ਹਿੰਦੀ ਬੋਲਦੇ ਸੂਬੇ ਨੇ, ਤੇ ਉਹ ਤਾਂ ਲਗਾਤਾਰ ਇਹਦੇ ਤੇ ਰੌਲਾ ਪਾ ਦਿੰਦੇ, ਤੇ ਇੱਕ ਹਿਸਾਬ ਨਾਲ ਠੀਕ ਸਟੈਂਡ ਸੀਗਾ। ਤੇ ਹੁਣ ਕੀ ਕਹੀਏ ਕਿ ਇਹ ਜਿਹੜਾ ਹੈਗਾ ਹੁਣ ਤਾਂ ਮਤਲਬ ਸ਼ਾਂਤੀ ਹੋ ਚੁੱਕੀ ਹੈ ਦੋਵੇਂ ਮੁਲਕਾਂ 'ਚ, ਸੀਜ਼ ਫਾਇਰ ਹੋ ਚੁੱਕਿਆ ਗਾ, ਤੇ ਉਹ ਜੰਗ ਵਰਗਾ ਮਾਹੌਲ ਵੀ ਨਹੀਂ ਬਚਿਆ।
ਤੇ ਜੀ ਬਿਲਕੁਲ ਜਾਣਾ ਚਾਹੀਦਾ, ਕਿਉਂਕਿ ਆਪਾਂ ਨੂੰ ਪਤਾ ਕਿ ਸਿੱਖਾਂ ਦਾ ਜਿਹੜਾ ਇਤਿਹਾਸਿਕ ਸਥਾਨ ਹੈ ਸ੍ਰੀ ਨਨਕਾਣਾ ਸਾਹਿਬ, ਉੱਥੇ ਜੇ ਸਮਾਗਮ ਜਿਹੜਾ ਹਰ ਸਾਲਾਨਾ ਪ੍ਰੋਗਰਾਮ ਹੁੰਦਾ ਉਹਦੇ 'ਚ ਤਾਂ ਜਾਣਾ ਹੀ ਚਾਹੀਦਾ, ਪ੍ਰਕਾਸ਼ ਉਤਸਵ ਤੇ ਜਾਣਾ ਹੀ ਚਾਹੀਦਾ। ਜੀ ਪੰਜਾਬ ਦੇ ਵਿੱਚ ਕਹਿੰਦੇ ਹੁਣ ਜਿਹੜੇ ਭਿਖਾਰੀ ਨੇ, ਜਿਹੜੇ ਰੋਡ ਸਾਈਡ ਤੇ ਮੰਗਦੇ ਨੇ, ਜਾਂ ਫਿਰ ਬੱਚਿਆਂ ਨੂੰ ਨਾਲ ਲਿਆ ਹੁੰਦਾ ਉਹਨਾਂ ਨੇ, ਕਹਿੰਦੇ ਇਹਨਾਂ ਦੇ DNA ਟੈਸਟ ਹੋਣਗੇ। ਇਹ ਕਿਉਂ ਆਖੀ ਜਾ ਰਹੀ ਹੈ ਇਹ ਗੱਲ, ਤੇ ਇਸ ਦੇ ਨਾਲ ਕੀ ਇਸ ਸਾਰੀ ਚੀਜ਼ ਨੂੰ ਠੱਲ ਪੈ ਸਕਦੀ ਹੈ? ਦੇਖੋ, ਅੰਮ੍ਰਿਤਸਰ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈਗਾ। ਅੰਮ੍ਰਿਤਸਰ ਦੇ ਵਿੱਚ ਜਿਹੜੇ ਪ੍ਰਸ਼ਾਸਨ ਹੈ ਉਹਨੇ ਕਿਹਾ ਕਿ ਅਸੀਂ 81 ਟੀਮਾਂ, ਮਤਲਬ ਬੇਸਿਕਲੀ ਅਸੀਂ ਟੀਮਾਂ ਇਸ ਕਰਕੇ ਬਣਾਈਆਂ ਨੇ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਭਿਖਾਰੀ ਹੈਗੇ ਉਹ ਪੰਜਾਬ 'ਚ ਹੋ ਗਏ ਨੇ। ਸੂਬੇ ਭਰ 'ਚ ਦੱਸਿਆ ਜਾ ਰਿਹਾ ਹੈਗਾ ਕਿ 81 ਟੀਮਾਂ ਬਣਾਈਆਂ ਨੇ, ਜਿਹੜੇ ਭੀਖ ਮੰਗਣ ਵਾਲੇ ਉਹਨਾਂ ਦੇ DNA ਟੈਸਟ ਕਰਨਗੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ। ਦੇਖੋ, ਮੈਨੂੰ ਤਾਂ ਇਹ ਲੱਗਦਾ ਗਾ ਕਿ ਇੰਨੀ ਗਰੀਬੀ ਹੈਗੀ ਆ, ਕੋਈ ਭਿਖਾਰੀਆਂ ਤਾਂ ਬਣਦਾ ਨਹੀਂ। ਤੁਸੀਂ, ਮੈਨੂੰ ਲੱਗਦਾ ਕਿ ਜੇ ਤੁਸੀਂ ਕੋਈ ਇਸ ਕਿਸਮ ਦਾ ਪ੍ਰੋਗਰਾਮ ਲੈ ਕੇ ਆਉਂਦੇ ਕਿ ਅਸੀਂ ਜਿਹੜੇ ਭਿਖਾਰੀ ਹੈਗੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਸੈਟਲਮੈਂਟ, ਉਹਨਾਂ ਦੀ ਸੈਟਲਮੈਂਟ ਕਰਾਂਗੇ, ਉਹਨਾਂ ਦਾ ਆਪਾਂ ਕਹੀਏ ਕਿ ਨਿਵਾਸ ਕਰਾਂਗੇ, ਉਹਨਾਂ ਨੂੰ ਠੀਕ ਤਰੀਕੇ ਨਾਲ ਕਿਤੇ ਲੈ ਕੇ ਜਾਵਾਂਗੇ, ਉਹਨਾਂ ਨੂੰ ਉਹ ਕਰਾਂਗੇ। ਉਹ ਤਾਂ ਕਰ ਨਹੀਂ ਰਹੇ, ਇਹਦੇ ਉਲਟ ਇਹ ਸਾਰਾ ਕੁਝ ਕਰ ਰਹੇ ਨੇ। ਤਾਂ ਇਸ ਕਰਕੇ ਮੈਨੂੰ ਲੱਗਦਾ ਗਾ ਕਿ ਇਹ ਗਲਤ ਹੈ ਤੇ ਇਹਦਾ ਦੇਖਣਾ ਪਊਗਾ, ਕਿਉਂਕਿ ਜਿਹੜੇ ਹੋਮਲੈਸ, ਇਹ ਏਦਾਂ ਦਾ ਭਿਖਾਰੀਆਂ ਹੀ ਨਹੀਂ ਬਣਦਾ ਬੰਦਾ ਜਦੋਂ ਉਹਦੇ ਕੋਲ ਨਾ ਘਰ-ਬਾਰ ਹੁੰਦਾ ਹੈ, ਨਾ ਰਹਿਣ ਵਾਸਤੇ ਛੱਤ ਹੁੰਦੀ ਹੈ, ਨਾ ਕੁਛ ਹੋਰ ਹੁੰਦਾ ਹੈ, ਤੇ ਉਹਨੂੰ ਸਥਾਪਿਤ ਕਰਨ ਦੀ ਇੱਕ ਅੱਡ ਤੋਂ ਪ੍ਰਕਿਰਿਆ ਹੁੰਦੀ ਹੈ। ਉਹ ਕੀਤੇ ਬਿਨਾਂ ਇਹ ਠੀਕ ਨਹੀਂ ਹੈ, ਮੈਨੂੰ ਲੱਗਦਾ। ਜੀ ਜੀ ਉਹ ਇਹ ਹੈ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਸੋ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।